ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਹ ਸਾਰਾ ਹਫ਼ਤਾ ਘੱਲੂਘਾਰਾ ਦਿਵਸ ਮਨਾ ਰਹੇ ਹਾਂ। ਜੀ। ਯਾਦ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ, ਤੇ ਪਲੱਸ ਜੋ ਜ਼ੁਲਮ ਆਪਣੀ ਕੌਮ ਦੇ ਉੱਤੇ ਹੋਇਆ ਉਸ ਟਾਈਮ ਦੀ ਜਿਹੜੀ ਸਰਕਾਰ ਸੀ ਉਹਦੇ ਵੱਲੋਂ। ਸੋ ਜੂਨ 4 1984 ਵਾਲੇ ਦਿਨ ਆਪਰੇਸ਼ਨ ਬਲੂ ਸਟਾਰ, ਜਿਹਨੂੰ ਇੰਡੀਆ ਦੀ ਸਰਕਾਰ ਕਹਿੰਦੀ ਹੈਗੀ ਆ, ਉਹਨਾਂ ਨੇ ਪੂਰਾ ਜਿਹੜਾ ਆ ਅੱਜ ਦੇ ਦਿਨ ਬੰਬਾਰਡਮੈਂਟ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸੀ। ਤੜਕੇ ਸਵੇਰੇ ਜੂਨ 4 ਨੂੰ ਇੰਡੀਆ ਦੀ ਮਿਲਟਰੀ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਬੰਬਾਰਡਮੈਂਟ ਦਰਬਾਰ ਸਾਹਿਬ ਕੰਪਲੈਕਸ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੀਤੀ ਸੀ। ਨਾਲ ਹੀ ਜਿਹੜਾ ਹੈਲੀਕਾਪਟਰਸ ਦੇ ਨਾਲ ਜਿਹੜੀ ਆ ਉਹਨਾਂ 'ਚ ਜਿਹੜੇ ਫੌਜੀ ਸੀ ਉਹਨਾਂ ਨੇ ਗੰਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਆਂ। ਜੂਨ 3 1984 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ ਤੇ 10,000 ਤੋਂ ਵੱਧ ਸੰਗਤਾਂ ਜਿਹੜੀਆਂ ਆ ਉਹ ਸ਼ਹੀਦੀ ਵਾਲੇ ਦਿਨ ਪਹੁੰਚੀਆਂ ਸੀਆਂ ਤੇ ਉਹ ਸਾਰੇ ਅੰਦਰ ਸਟਕ ਹੋ ਗਏ ਸੀ। ਦਵਿੰਦਰ ਸਿੰਘ ਦੁੱਗਲ ਇੱਕ ਜੋ ਇੰਚਾਰਜ ਸੀਗੇ ਉਸ ਟਾਈਮ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ, ਜਿਹੜੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸੀ। ਉਹਨਾਂ ਨੇ ਇਹ ਦੱਸਿਆ ਵੀ ਉਹਨਾਂ 'ਚੋਂ ਮੈਜੋਰਿਟੀ 'ਚ ਜਿਹੜੇ ਸੰਗਤ ਦੇ ਮੈਂਬਰ ਆ ਉਹ ਸ਼ਹੀਦ ਹੋ ਗਏ। ਕਹਿੰਦੇ 4 ਵਜੇ ਦੇ ਕਰੀਬ ਜੂਨ 4 ਨੂੰ ਆਰਮੀ ਨੇ ਦਰਬਾਰ ਸਾਹਿਬ ਦੇ ਵਿੱਚ 25 ਪੌਂਡ ਵਾਲੇ ਜਿਹੜੇ ਉਹਨਾਂ ਦੇ ਬੰਬ ਸੀਗੇ ਉਹ ਸਿੱਟਣੇ ਜਿਹੜੇ ਆ ਜਿਹੜੀ ਦਿਉੜੀ ਸੀਗੀ ਉਹਦੇ ਵਿੱਚ ਸ਼ੁਰੂ ਕਰ ਦਿੱਤੇ ਤੇ ਇਦਾਂ ਲੱਗਿਆ ਵੀ ਇੱਕ ਟਾਈਮ ਵੀ ਸਾਰਾ ਕੁਝ ਜਿਹੜਾ ਆ ਉਹ ਕਲੈਪਸ ਹੋ ਗਿਆ ਹੈਗਾ ਆ। ਇਸ ਤੋਂ ਬਿਨਾਂ ਲਾਈਟ ਤੇ ਮੀਡੀਅਮ ਮਸ਼ੀਨ ਗਨਸ, ਹਾਈ ਕੈਲੀਬਰ ਗਨਸ ਆਰਮੀ ਟਰੂਪਸ ਵੱਲੋਂ ਜਿਹੜੀਆਂ ਉੱਥੇ ਯੂਜ਼ ਕੀਤੀਆਂ ਗਈਆਂ। ਤੇ ਦੁੱਗਲ ਦੇ ਮੁਤਾਬਕ ਹੈਲੀਕਾਪਟਰ ਜੋ ਸੀ ਉਹ ਉੱਪਰ ਘੁੰਮ ਰਹੇ ਸੀ ਤੇ ਉਹਦੇ ਵਿੱਚੋਂ ਵੀ ਜਿਹੜੀ ਆ ਫਾਇਰਿੰਗ ਸਕਾਡ ਜੋ ਆ ਉਹ ਫਾਇਰ ਕਰ ਰਹੇ ਸੀਗੇ। ਇਹ ਸਾਰਾ ਜਿਹੜਾ ਜਿਹਦੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਇਹ ਇੱਕ ਸਿਟੀਜ਼ਨਸ ਫॉर ਡੈਮੋਕ੍ਰੇਸੀ ਰਿਪੋਰਟ ਔਨ ਨੇਸ਼ਨ ਆਪਰੇਸ਼ਨ ਇਨ ਪੰਜਾਬ ਬੰਬੇ 1985 ਚ ਪਬਲਿਸ਼ ਹੋਈ ਸੀ। ਤੇ ਇਸ ਨੂੰ ਜੋ ਪਬਲਿਸ਼ ਕਰਨ ਵਾਲੇ, ਜੋ ਇਹਦੀ ਇਨਵੈਸਟੀਗੇਸ਼ਨ ਸੀ, ਕੋਈ ਸਿੱਖ ਨਹੀਂ ਸੀ, ਉਹ ਜਸਟਿਸ BM ਤਾਰਕੁੰਡੇ ਸੀ ਤੇ ਬਹੁਤ ਹੀ ਮਸ਼ਹੂਰ ਇੰਡੀਆ ਦੇ ਵਕੀਲ, ਸਿਵਲ ਰਾਈਟ ਐਕਟਿਵਿਸਟ ਤੇ ਡਿਸਟਿੰਗੁਇਸ਼ਡ ਜੱਜ ਸੀ। ਜਦੋਂ ਉਹਨਾਂ ਨੇ ਪਬਲਿਸ਼ ਕੀਤੀ ਰਿਪੋਰਟ ਤੇ ਨੈਕਸਟ ਡੇ ਜਿਹੜੀ ਇੰਡੀਆ ਦੀ ਗਵਰਨਮੈਂਟ ਨੇ ਉਸ ਨੂੰ ਬੈਨ ਕਰ ਦਿੱਤਾ ਤੇ ਰਿਪੋਰਟ ਨੂੰ ਕਨਫਿਸਕੇਟ ਕਰ ਲਿਆ ਤੇ ਰਿਪੋਰਟ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਈਵਨ ਉਹਨਾਂ ਦੇ ਉੱਤੇ ਸੈਡੀਸ਼ਨ ਚਾਰਜ ਲਾਏ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਦੀ ਡੇਟ 'ਚ ਵੀ 42 ਸਾਲਾਂ ਬਾਅਦ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਕਹਿ ਦਿੰਦੇ ਵੀ ਨਹੀਂ ਜੀ, ਇਹ ਤਾਂ ਕੋਈ ਗੁਲਾਮੀ ਵਾਲੀ ਗੱਲ ਨਹੀਂ ਹੈ, ਅਸੀਂ ਉੱਥੇ ਆਜ਼ਾਦ ਆ। ਤੇ ਇਹ ਅੰਦਾਜ਼ਾ ਲਾ ਲਓ ਵੀ ਉੱਥੇ ਦਾ ਇੱਕ ਜੱਜ ਜਸਟਿਸ BM ਤਾਰਕੁੰਡੇ, ਜੋ ਕਿ ਹਿੰਦੂ ਸੀ, ਉਸ ਨੇ ਇਹ ਰਿਪੋਰਟ ਛਾਪੀ ਸੀ ਤੇ ਨੈਕਸਟ ਡੇ ਜਿਹੜੀ ਆ ਉਹਦੇ ਤੇ ਬੈਨ ਲਾ ਦਿੱਤਾ ਗਿਆ ਤੇ ਉਹਦੇ ਉੱਤੇ ਸੈਡੀਸ਼ਨ ਚਾਰਜਸ ਲਾਏ ਸੀ। ਤੇ ਸਿੱਖਾਂ ਦੇ ਉੱਤੇ ਕੀ ਕੁਝ ਵਾਪਰਿਆ ਹੋਊਗਾ ਉਹ ਤੁਹਾਨੂੰ ਪਤਾ ਹੀ ਹੈ। ਜੀ, ਬਿਲਕੁਲ। ਸੋ ਇਸ ਕਾਰੇ ਦੀ ਦੁਨੀਆ ਭਰ ਦੇ ਵਿੱਚ ਨਿੰਦਾ ਹੋਈ ਸੀ। ਇੱਥੋਂ ਤੱਕ ਕਿ ਬਹੁਤ ਸਾਰੀਆਂ ਜਿਹੜੀਆਂ ਖੱਬੇ ਪੱਖੀ ਸਰਕਾਰਾਂ ਨੇ, ਖੱਬੇ ਪੱਖੀ ਜਥੇਬੰਦੀਆਂ ਨੇ, ਉਹਨਾਂ ਦੇ ਵੀ ਜਿਹੜੇ ਉਦੋਂ ਰਸਾਲੇ ਛਪਦੇ ਸਨ, ਉਦੋਂ ਜੋ ਵੀ ਉਹਨਾਂ ਦੇ ਪੈਂਫਲੇਟ ਛਪਦੇ ਸਨ, ਉਹਨਾਂ ਨੇ ਵੀ ਇਸ ਨੂੰ ਨਿੰਦਾ ਕੀਤੀ। ਹਾਲਾਂਕਿ ਆਪਾਂ ਦੇਖਿਆ ਕਿ ਦੋਵੇਂ ਧਰਾਵਾਂ ਅੱਡੋ-ਅੱਡ ਚੱਲਦੀਆਂ ਨੇ, ਕੋਈ ਵਿਚਾਰਧਾਰਕ ਸਾਂਝ ਵੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਪਰ ਫਿਰ ਵੀ ਦੁਨੀਆ ਭਰ ਦੇ ਵਿੱਚ, ਜਾਂ ਕਹਿ ਲਓ ਕਿ ਇਹ ਕਾਰਾ ਹੀ ਏਡਾ ਭਿਆਨਕ ਸੀ, ਇਹ ਘੱਲੂਘਾਰਾ ਏਡਾ ਭਿਆਨਕ ਸੀਗਾ ਵੀ ਹਰ ਇੱਕ ਬੰਦੇ ਨੇ ਇਹਦੇ ਉੱਤੇ, ਇਨਸਾਫ ਪਸੰਦ ਬੰਦੇ ਨੇ, ਜਿਹੜੇ ਸਰਕਾਰ ਪੱਖੀ ਸੀ ਉਹ ਤਾਂ ਅੱਜ ਵੀ ਸਰਕਾਰ ਪੱਖੀ ਨੇ, ਪਰ ਹਰ ਇੱਕ ਇਨਸਾਫ ਪਸੰਦ ਬੰਦੇ ਨੇ ਇਸ ਕਾਰੇ ਦੀ ਜਿੱਥੇ ਨਿੰਦਾ ਕੀਤੀ ਹੈ, ਉੱਥੇ ਮਨੁੱਖਤਾ ਦੇ ਉੱਤੇ ਇਸ ਨੂੰ ਜਿਹੜਾ ਉਹ ਇੱਕ ਧੱਬਾ ਕਰਾਰ ਦਿੱਤਾ ਹੈ ਕਿ ਸਰਕਾਰ ਦੇ ਸਵੈਸ਼ੀਆਨਾ ਕਾਰਵਾਈ ਨੇ ਕਿਸ ਤਰੀਕੇ ਦੇ ਨਾਲ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਸਿੱਖਾਂ ਨੂੰ ਤਾਂ ਜ਼ਖਮ ਦਿੱਤੇ ਹੀ ਦਿੱਤੇ, ਨਾਲ ਹੀ ਮਨੁੱਖਤਾ ਨੂੰ, ਇਨਸਾਨੀਅਤ ਨੂੰ ਵੀ ਜਿਹੜਾ ਉਹ ਸ਼ਰਮਸਾਰ ਕੀਤਾ। ਤੇ ਇਹਨਾਂ ਕਾਰਿਆਂ ਨੂੰ, ਇਹਨਾਂ ਘੱਲੂਘਾਰਿਆਂ ਨੂੰ ਕਦੇ ਵੀ ਆਪਣੇ ਚੇਤਿਆਂ ਚੋਂ ਸਾਨੂੰ ਨਹੀਂ ਵਿਸਾਰਨਾ ਚਾਹੀਦਾ। ਜੀ।